रावी ब्यास ते सतलुज वैन फेरे, रावी ब्यास ते सतलुज वैन फेरे, गंजी नीली दी बार दा रब राखा सिन्नी पिन्नी पंजाब दिए धरती नी फुल्ला परी बहार दा रब राखा। दोस्तों इस वेले असी तहसील समੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 137 GB ਇਹਦੀ तरफ जा रहे हैं। इस पिंड ਦੀ ਖਾਸੀਅਤ ਇਹ ਹੈ ਕਿ ਇੱਥੇ ਸਪੀਕਰ ਪੰਜਾਬ ਅਸੈਂਬਲੀ ਰਾਣਾ KP ਸਿੰਘ ਸਾਹਿਬ ਜਿਹੜੇ ਕਿ ਚੜ੍ਹਦੇ ਪੰਜਾਬ ਦੀ ਪੰਜਾਬ ਅਸੈਂਬਲੀ ਦੇ ਸਪੀਕਰ ਹੈ, ਉਹਨਾਂ ਦੇ ਬਜ਼ੁਰਗ 1947 ਦੀ ਵੰਡ ਤੋਂ ਪਹਿਲੇ ਇੱਥੇ ਆਬਾਦ ਸਨ। ਇੱਥੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਦੇ ਉੱਤੇ ਆਪਣੀ ਜ਼ਿੰਦਗੀ ਦਾ ਇੱਕ ਭਰਪੂਰ ਹਿੱਸਾ ਗੁਜ਼ਾਰਿਆ ਤੇ 1947 ਦੇ ਉਜਾੜੇ ਵੇਲੇ ਉਹਨਾਂ ਨੂੰ ਆਪਣਾ ਘਰ-ਬਾਰ, ਆਪਣੀ ਮਿੱਟੀ, ਆਪਣਾ ਬਾਗ ਔਰ ਆਪਣੀਆਂ ਯਾਦਾਂ ਸਾਰਾ ਕੁਝ ਛੱਡ ਕੇ ਵਾਘੇ ਤੋਂ ਪਾਰ ਜਾਣਾ ਪਿਆ, ਜਿੱਥੇ ਜਾ ਕੇ ਉਹ ਝਾਂਡੀਆਂ ਤਹਿਸੀਲ ਰੋਪੜ ਜਿਹੜਾ ਕਿ ਅੱਜ ਕੱਲ੍ਹ ਜ਼ਿਲ੍ਹਾ ਹੈ ਰੂਪਨਗਰ, ਉੱਥੇ ਆਬਾਦ ਹੋਏ। ਉੱਥੇ ਪੰਜਾਬ ਦੀ ਇਸ ਰਾਜਪੂਤ ਫੈਮਿਲੀ ਨੇ ਆਪਣਾ ਅਰੂਜ ਹਾਸਲ ਕੀਤਾ ਤੇ ਅੱਜ ਰਾਣਾ KP ਸਿੰਘ ਸਾਹਿਬ ਚੜ੍ਹਦੇ ਪੰਜਾਬ ਦੇ ਪੰਜਾਬ ਅਸੈਂਬਲੀ ਦੇ ਸਪੀਕਰ ਨੇ। ਤੇ ਆਓ ਅਸੀਂ ਉਹਨਾਂ ਦੇ ਪਿੰਡ ਵੱਲ ਰਜੂਅ ਕਰਦੇ ਹਾਂ, ਪਿੰਡ ਦੀਆਂ ਗਲੀਆਂ ਦੇਖਦੇ ਹਾਂ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਲੋ ਜੀ ਦੋਸਤੋ, ਅਸੀਂ ਅੱਜ ਬੈਠੇ ਹਾਂ ਇਸ ਵੇਲੇ ਚੱਕ ਨੰਬਰ 137 GB ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਤੇ ਅਸੀਂ ਬੈਠੇ ਹਾਂ ਰਾਣਾ KP ਸਿੰਘ ਸਾਹਿਬ ਸਪੀਕਰ ਪੰਜਾਬ ਅਸੈਂਬਲੀ ਮਸ਼ਰਕੀ ਪੰਜਾਬ ਚੜ੍ਹਦਾ ਪੰਜਾਬ। ਅਸੀਂ ਉਹਨਾਂ ਦੇ ਬਜ਼ੁਰਗਾਂ ਦੇ ਪਿੰਡ 'ਚ ਬੈਠੇ ਹਾਂ ਤੇ ਸਾਡੇ ਨਾਲ ਇੱਥੇ ਬੈਠੇ ਆ ਬਜ਼ੁਰਗ ਖਾਨ, ਇਹਨਾਂ ਦਾ ਨਾਂ ਹੈ ਖਾਨ ਤੇ ਇਹਨਾਂ ਦੇ ਵਾਲਿਦ ਸਾਹਿਬ ਦਾ ਨਾਂ ਸੀ ਸੁਲਤਾਨ ਅਹਿਮਦ। ਇਹ ਉਸ ਵੇਲੇ ਇੱਥੇ ਪਿੰਡ 'ਚ ਰਹਿੰਦੇ ਸੀ, ਹਜਾਮਤਾਂ ਦਾ ਕੰਮ ਕਰਦੇ ਸੀ, ਪਕਵਾਈ ਦਾ ਕੰਮ ਕਰਦੇ ਸੀ, ਖਿਦਮਤ ਗੁਜ਼ਾਰੀ ਦਾ ਕੰਮ ਕਰਦੇ ਸੀ। ਤੇ ਇਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਵੀ ਇੱਥੇ ਕੌਣ ਲੋਕ ਵਸਦੇ ਸੀ। ਤੇ ਫਿਰ ਜਿਹੜੇ ਰਾਣਾ KP ਸਿੰਘ ਸਾਹਿਬ ਹੈ, ਜਿਨ੍ਹਾਂ ਨੂੰ ਇਸ ਪਿੰਡ ਨਾਲ ਬਹੁਤ ਮੁਹੱਬਤ ਹੈ ਤੇ ਜਿਨ੍ਹਾਂ ਦੇ ਫਾਦਰ ਜਿਹੜੇ ਰਾਣਾ ਜੈਚੰਦ, ਉਹ ਇਸ ਪਿੰਡ ਨੂੰ ਬਹੁਤ ਯਾਦ ਕਰਦੇ ਰਹੇ, ਆਖਰੀ ਵਕਤ ਤੱਕ ਯਾਦ ਕਰਦੇ ਰਹੇ। ਇੰਨਾ ਯਾਦ ਕੀਤਾ ਉਹਨਾਂ ਨੇ ਕਿ ਅਜੇ ਤੱਕ ਉਹ ਯਾਦਗਿਰੀ, ਉਹ ਮੁਹੱਬਤ ਰਾਣਾ KP ਸਿੰਘ ਸਾਹਿਬ ਦੇ ਅਲਫਾਜ਼ ਤੇ ਉਹਨਾਂ ਦੇ ਲਹਿਜੇ ਦੇ ਵਿੱਚੋਂ ਬੋਲਦੀ ਹੈ। ਉਹ ਜਦੋਂ ਵੀ ਗੱਲ ਕਰਦੇ ਆ ਤੇ ਆਪਣੇ ਪਿੰਡ ਨੂੰ ਯਾਦ ਕਰਦੇ ਆ, ਹਾਂ ਭਰਦੇ ਆ, ਇੱਦਾਂ ਲੱਗਦਾ ਵੀ ਇਹ ਹਵਾ ਦਿਲ ਦੀ ਗਹਿਰਾਈ 'ਚੋਂ ਨਿਕਲਦੀਆਂ। ਤੇ ਉਹਨਾਂ ਦੀ ਬੜੀ ਖਾਹਿਸ਼ ਵੀ ਹੈ ਕਿ ਮੈਂ ਆਪਣਾ ਪਿੰਡ ਦੇਖਾਂ, ਬਜ਼ੁਰਗਾਂ ਦੇ ਰਕਬੇ, ਉਹਨਾਂ ਦੀ ਵਿਰਾਸਤ ਦੇਖਾਂ, ਜਿਨ੍ਹਾਂ ਰਾਹਾਂ ਪਗਡੰਡੀਆਂ ਦੇ ਤੁਰਦੇ ਰਹੇ ਆ ਉਹਨਾਂ ਤੇ ਪੈਰ ਲਾਵਾਂ, ਜਿਨ੍ਹਾਂ ਫਜ਼ਾਵਾਂ 'ਚੋਂ ਸਾਹ ਲੈਂਦੇ ਰਹੇ ਆ ਉਹਨਾਂ ਮੈਂ ਫਜ਼ਾਵਾਂ ਨੂੰ, ਉਹਨਾਂ ਖੁਸ਼ਬੂਆਂ ਨੂੰ, ਉਸ ਮਿੱਟੀ ਦੀ ਮਹਿਕ ਨੂੰ ਯਾਦ ਕਰਾਂ, ਉਸ ਮਹਿਕ ਨੂੰ ਆਪਣੀ ਸਾਹ 'ਚ ਉਤਾਰਾਂ। ਤੇ ਅਸੀਂ ਇਹ ਸਾਰੀਆਂ ਯਾਦਾਂ ਔਰ ਖੁਸ਼ਬੂਆਂ ਸਮੇਤ ਬਾਬਾ ਜੀ ਖਾਨ ਸਾਹਿਬ ਨੂੰ ਪੁੱਛਦੇ ਹਾਂ ਉਸ ਪਿੰਡ ਦੇ ਬਾਰੇ 'ਚ ਹਾਲਾਤ। ਬਜ਼ੁਰਗੋ, ਕਿੰਨੇ ਘਰ ਸੀ ਇਸ ਪਿੰਡ ਦੇ ਵਿੱਚ? 9 ਘਰ। 9 ਘਰ ਸੀ। ਸਿਰਫ ਜਿਹੜੇ ਮਾਲਕ 9 ਘਰ ਸੀ। ਹਾਂ। ਤੇ ਇੱਥੇ ਕਰਾਰ ਵੀ ਸੀ। ਅੱਛਾ। ਉਹ ਮਾਲਕ ਨਹੀਂ ਸੀ। ਠੀਕ ਹੈ। ਇਹ ਹੁਣ 9 ਘਰਾਂ ਦੇ ਤੁਹਾਨੂੰ ਤਰਤੀਬ ਨਾਲ ਸਾਨੂੰ ਦੱਸੋਗੇ ਵੀ ਕਿਹੜੇ ਕਿਹੜੇ ਸੀ? ਪਹਿਲੇ ਨੰਬਰ ਤੇ ਬਾਊ ਬਿਰਜਲਾਲ। ਬਾਊ ਬਿਰਜਲਾਲ 5 ਮਰਬਿਆਂ ਦਾ ਮਾਲਕ। 5 ਮਰਬੇ। ਹਾਂ, ਨੁੱਕਰ ਵਾਲੇ। ਠੀਕ ਹੈ। ਤੇ ਅੱਗੇ ਆ ਜਾ ਨੰਬਰਦਾਰ ਹਜ਼ਾਰਾ। ਹਾਂ। ਠੀਕ ਹੈ। ਉਹ 8-9 ਮਰਬਿਆਂ ਦਾ ਮਾਲਕ ਸੀ। ਠੀਕ ਹੈ। ਤੇ ਅੱਗੇ ਆ ਜਾ ਬਲਦੇਵ ਸਿੰਘ ਤੇ ਜੋਗਿੰਦਰ ਸਿੰਘ। ਉਹ ਨਹੀਂ ਬੱਲੀ ਤੇ ਆਪਣਾ ਉਹਨਾਂ ਦਾ ਖੜਕ ਸਿੰਘ, ਜਵਾਲਾ ਸਿੰਘ ਦੀ ਨਾਂ ਸੀ। ਜਵਾਲਾ ਸਿੰਘ ਦੀ ਨਾਂ। ਠੀਕ ਹੈ। ਹਾਂ। ਤੇ ਉਹਦੇ ਵਿੱਚ ਆਣ ਕੇ ਨਾ ਉਹ ਜੱਟ ਸੀ ਗਿੱਲ ਸੀ। ਠੀਕ। ਅੰਮ੍ਰਿਤਸਰੀਏ ਸੀ। ਅੰਮ੍ਰਿਤਸਰੀਏ। ਹੁਣ ਇਸ ਵੇਲੇ ਉਹ ਫਿਰੋਜ਼ਪੁਰ ਬੈਠੇ ਆ। ਤੁਹਾਨੂੰ ਇਹ ਵੀ ਪਤਾ? ਹਾਂ, ਚਿੱਠੀ ਸਾਨੂੰ ਨਾ ਪਾਉਂਦੇ ਰਹੇ। ਤੁਹਾਨੂੰ ਪਾਉਂਦੇ ਰਹੇ ਚਿੱਠੀ? ਕਿਹਦੇ ਨਾਂ ਤੇ ਚਿੱਠੀ ਆਉਂਦੀ ਰਹੀ? ਸਾਡੇ ਨਾਂ ਹੀ ਆਉਂਦੀ। ਤੁਹਾਡੇ ਵਾਲਿਦ ਸਾਹਿਬ ਦੇ ਨਾਂ? ਹਾਂ। ਉਹ ਚਿੱਠੀ ਹੈ ਰਾਜੀ ਬਾਜੀ, ਇਹਨਾਂ ਦੇ ਕੁੱਤੇ ਰਹਿ ਗਏ ਸੀ ਇੱਥੇ। ਅੱਛਾ। ਉਹ ਕਹਿੰਦਾ ਮੇਰੇ ਕੁੱਤੇ ਬਚਾ ਦਿਓ। ਬੁੜੇ ਮੇਰੇ ਬਾਪ ਨੇ ਜਵਾਬ ਦਿੱਤਾ ਵੀ ਮੈਂ ਕੁੱਤੇ ਕਿੱਥੇ ਲੈ ਜਾਣਾ, ਕਿੱਥੇ ਲੈ ਕੇ, ਫਿਰ ਅੱਗੇ ਕੀ ਬਣੇਗਾ? ਅੱਗੇ ਸਾਡਾ ਹੁਣ
ਇੰਨਾ ਵਸੀਲਾ ਵੀ ਨਹੀਂ ਸੀ, ਹਾਂ ਇੰਨੇ ਵਸਾਇਲ ਵੀ ਨਹੀਂ ਸੀ। ਅੱਛਾ, ਖਾਦ ਪੱਤਰ ਆਉਂਦੇ ਰਹੇ। ਹਾਂ ਖਾਦ ਆਉਂਦੇ ਰਹੇ। ਠੀਕ ਹੈ। ਹੋਰ ਕਿਹੜੇ ਖਾਨਦਾਨ ਸੀ? ਹੋਰ ਸ਼ਾਹ ਹੀਰਾਨੰਦ। ਸ਼ਾਹ ਹੀਰਾਨੰਦ। ਹਾਂ ਇਹ ਅੱਗੇ ਆ ਜਾਓ ਜੀ, ਆ ਜੇਲਵੀ ਹੈ, ਆ ਜੇਲਵੀਆਂ ਦਾ ਆਉਂਦਾ। ਉਹ ਵੀ ਸਿੱਖ ਸੀ? ਹਾਂ ਜੇਲਵੀ। ਚਾਰ ਭਰਾ ਉਹਨਾਂ ਦੇ ਨਾਂ? ਅਮਰ ਸਿੰਘ, ਸੁੰਦਰ ਸਿੰਘ, ਹਰੀ ਸਿੰਘ। ਜੇਲਵੀ ਜਿਹੜੇ ਸੀ ਨਾ, ਹਾਂ। ਇਹ ਵੀ ਸਿੱਖ ਸੀ। ਠੀਕ ਹੈ। ਉਹਦਾ ਇੱਕ ਹੋਰ ਹਿਸਾਬ ਦੇਖਿਆ ਸੀ, ਬਾਪ ਸਾਡਾ ਦਾਦਾ ਸੀ ਹਾਂ ਵੀ ਉਹ ਚੂਹੇ ਰੱਖੇ ਸੀ ਆ ਜੰਗਲੀਆਂ ਬੰਦ। ਅੱਛਾ ਅੱਛਾ, ਯਾਨੀ ਗੋਲੀਆਂ ਨਹੀਂ ਸੀ ਰੱਖਦੇ, ਲਿਟ ਰੱਖਦੇ ਸੀ। ਹੈਂ? ਨਹੀਂ ਨਹੀਂ ਚੂਹੇ ਆਮ ਜੰਗਲੀ ਨਹੀਂ ਰੱਖਦੇ। ਹਾਂ ਹਾਂ, ਉਹ ਇੱਥੋਂ ਕੱਢੇ ਚੂੜੇ। ਹਾਂ ਹਾਂ ਹਾਂ, ਅੱਛਾ, ਪਟੇ। ਪਟੇ ਪਟੇ ਰੱਖੇ ਸੀ। ਉਹ ਸਰਦਾਰ ਕਹਾਉਂਦੇ ਸੀ। ਠੀਕ ਹੈ। ਇੱਕ ਰਾਣਾ ਜੈਚੰਦ ਦਾ ਤੁਸੀਂ ਜ਼ਿਕਰ ਕੀਤਾ। ਹਾਂ ਰਾਣਾ ਉਹ ਜੈਚੰਦ ਜਿਹੜਾ ਉਹ ਇੱਥੇ ਅੱਗੇ ਆ ਗਿਆ। ਅੱਛਾ। ਆਹ ਸੀ ਮਰਬੇ ਉਹਨਾਂ ਦੇ। ਕਿੰਨੇ ਮਰਬੇ ਸੀ ਉਹਨਾਂ ਦੇ? 5। 5 ਮਰਬੇ ਸੀ ਉਹਨਾਂ ਦੇ। ਤੇ ਅੱਗੇ ਸ਼ਾਹ ਹੀਰਾ ਦਾ ਇਹਦੇ 12 ਮੁੱਕ ਗਿਆ, ਉਹਦੇ ਸਾਥੀ ਉਹਦੇ 7 ਮਰਬੇ। ਉਹਨੂੰ ਵੱਧ ਗਿਆ। ਠੀਕ ਹੈ। ਇਹ ਰਾਣਾ ਜੈਚੰਦ ਸਾਹਿਬ ਨੂੰ ਦੇਖਿਆ ਤੁਸੀਂ? ਹਾਂ ਕਿਤੇ ਮਾੜਾ ਮੋਟਾ ਹੀ ਦੇਖਿਆ, ਪੱਗ ਬੰਨੀ ਹੁੰਦੀ ਸੀ ਉਹਦੀ। ਅੱਛਾ। ਤੇ ਉਹ ਹੈ ਉਹ ਵੀ ਰਾਜਪੂਤ ਸੀ। ਰਾਜਪੂਤ ਸੀ। ਹਾਂ। ਕਦੀ ਕਿਤੇ ਇੱਥੇ ਰਹਿੰਦੇ ਸੀ ਜਾਂ ਨੌਕਰ ਹੀ ਰਹਿੰਦੇ ਸੀ ਇਹਨਾਂ ਦੇ? ਨਹੀਂ ਰਹਿਸ਼ੀ ਸੀ, ਪੱਕੇ ਇੱਥੇ ਰਹਿਸ਼ੀ ਸੀ। ਹਾਂ। ਉਹ ਇਹ ਦੇਖੋ ਜੀ, ਸਿੱਖਾਂ ਨਾਲ ਸਾਡਾ ਤਲਕ ਸੀ ਬਹੁਤ। ਹਾਂ। ਬਲਦੇਵ ਸਿੰਘ ਜੀ ਅਮਰ ਸਿੰਘ ਦਾ ਮੁੰਡਾ ਕੱਲਾ 7 ਧੀਆਂ ਸੀ ਉਹਦੀਆਂ। ਅੱਛਾ ਥੋੜਾ ਥੋੜਾ ਸਾਨੂੰ ਪਤਾ ਗਿਆ। ਅੱਛਾ। ਤੇ ਉਹ ਨਾ ਚੜਦੇ ਆ ਵੱਢ ਟੁੱਕ ਦੇ ਵਿੱਚ ਨਾ ਹਾਂ। ਜਿਵੇਂ ਮਾਲਕ ਆ ਗਿਆ ਇਸ ਵੇਲੇ। ਅੱਛਾ। ਮੈਂ ਉਦੋਂ ਨਿਗਾਹ ਜਾ ਲਈ। ਹਾਂ ਹਾਂ। ਤੇ ਕੋਈ ਉਸ ਵੇਲੇ ਦੀਆਂ ਤੁਸੀਂ ਦੱਸ ਰਹੇ ਸੀ ਵੀ ਇਹਨਾਂ ਦੀਆਂ ਜਨਾਨੀਆਂ ਸੀਗੀਆਂ ਬੇਟੀਆਂ ਸੀ 7 ਅਮਰ ਸਿੰਘ ਦੀਆਂ? ਨਹੀਂ ਅਮਰ ਸਿੰਘ ਦੀਆਂ, ਹਾਂ ਹਾਂ ਠੀਕ ਹੈ। ਉਹ ਬਲਦੇਵ ਸਿੰਘ ਦੀਆਂ ਭੈਣਾਂ ਸੀ। ਅੱਛਾ। ਉਹ ਜੀ ਜ਼ਿਲ੍ਹੇ ਫਿਰੋਜ਼ਪੁਰ ਨਾ ਜ਼ਿਲ੍ਹਾ ਕਾਨੂੰ ਫਿਰੋਜ਼ ਵਟੂਆਂ ਦੇ ਜ਼ਿਲ੍ਹੇਦਾਰ ਲੱਗਾ। ਅੱਛਾ। ਉੱਥੇ ਬਾਪ ਮੇਰਾ ਫਿਰ ਮੇਰੇ ਸਵੇਰੇ ਕਿਤੇ ਔਖਾ ਸੌਖਾ ਪਹੁੰਚਿਆ ਉਹਦੇ ਕੋਲ। ਅੱਛਾ। ਇਲਾਕਾ ਸੀ ਉਹ ਬਟੂਆਂ ਦਾ। ਉੱਥੇ ਉਸ ਇਲਾਕੇ ਜਾ ਕੇ ਫਿਰ ਉਹ ਬਿਗੜਾ ਸਾਡਾ ਕਹਿੰਦਾ ਹੁਣ ਕਰ ਪਹੁੰਚ ਗਿਆ ਜ਼ਿਲ੍ਹੇਦਾਰ ਕੋਲ। ਹਾਂ। ਪੁੱਛ ਕੇ ਮੇਰੇ ਕਿਹੜੇ ਉਹਨੇ ਆਖਿਆ ਵੀ ਮੈਂ ਇਸ ਗੱਲ ਬਦਲ ਲਿਆ। ਹਾਂ। ਤੇ ਪਤਾ ਸੁਣ ਕਰਕੇ ਉਹਨੇ ਆਖਿਆ ਮੇਰਾ ਜਹਾਜ਼ ਆ ਜਾਣਾ ਜੀ, ਕੱਲ੍ਹ ਨੂੰ ਮੈਂ ਜਾ ਰਿਹਾ। ਅੱਛਾ। ਭੈਣਾ ਉਹਦੇ ਕੋਲ ਸੀ ਉਹਦੇ। ਅੱਛਾ ਅੱਛਾ। ਵੇਲੇ ਵੇਲੇ ਰਾਤ ਰਿਹਾ ਬਿਗੜਾ, ਅਗਲੇ ਦਿਨ ਫਿਰ ਉੱਥੋਂ ਆ ਗਿਆ। ਹਾਂ। ਇਹਨਾਂ ਨੂੰ ਦੱਸ ਦਿੱਤਾ, ਫਿਰ ਇੱਥੋਂ ਹੀ ਚਲੇ ਗਏ। ਚਲੇ ਉਹਨਾਂ ਆਖਿਆ ਤੁਹਾਡੀ ਛੁੱਟੀ ਹੈ, ਜਾ ਸਕਦੇ ਹੋ। ਬੱਚੀਆਂ ਇੱਥੋਂ ਚਲੇ ਗਈਆਂ ਸੀ? ਬੱਚੀਆਂ ਪਹਿਲਾਂ ਹੀ ਉੱਥੇ ਸਹੀ। ਹਾਂ ਇੱਥੇ ਆ ਪੀਣੇ ਮਾਰ ਸੀ। ਸਿੱਖ ਤੇ ਨਿਕਲ ਗਏ ਸੀ। ਮਿਲਣੇ ਜੁਲਣੇ ਨੂੰ ਕਿੱਦਾਂ ਦੇ ਬੰਦੇ ਸੀ ਲੋਕਾਂ ਨਾਲ, ਮੁਸਲਮਾਨਾਂ ਨਾਲ ਕਿੱਦਾਂ ਦਾ ਸਲੂਕ ਸੀ ਉਹਨਾਂ ਦਾ? ਨਹੀਂ ਬਹੁਤ ਅੱਛੇ ਤਰੀਕੇ ਨਾਲ ਤੇ ਸਾਡੇ ਨਾਲ ਤਾਂ ਰਹਿ ਗਈ ਆ, ਕੋਈ ਜ਼ਿਆਦਤੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। 9 ਘਰ ਸੀ ਸਾਥੋਂ, ਉੱਦਾਂ ਵੀ ਉਹ ਖੰਭ ਖਾਂਦੇ ਸੀ ਸਾਡੇ ਬੰਦੇ ਤੇ ਠੀਕ ਸੀ। ਹਾਂ ਹਾਂ। ਸਾਡੇ ਰਾਵੀ ਦੇ ਇਲਾਕੇ 'ਚ ਇੱਥੇ ਮਾਲ ਲੈ ਕੇ ਆ ਜਾਂਦੇ, ਮਾਲ ਪਸ਼ੂ। ਹਾਂ। ਇਹ ਤਗੜੇ ਸੀ। ਉਹ ਬਾਬਾ ਸੀ ਖੱਤਰੀ। ਅੱਛਾ। ਆ ਸੀ ਉਹਦਾ ਹੱਕਾ ਅਗਲੇ ਬੰਦੇ। ਅੱਛਾ। ਉਹ ਲਿਆ ਕੇ ਪੱਠੇ ਪੁੱਠੇ ਦੇ ਦਿੰਦਾ ਸੀ। ਉਹ ਕਹਿੰਦਾ ਮੇਰੀਆਂ ਪੈਲੀਆਂ ਦੇ ਵਿੱਚ ਬੈਂਕ ਲੱਗ ਗਿਆ। ਇਹਨਾਂ ਨੂੰ ਰਾਵੀ ਵਾਲਿਆਂ ਨੂੰ? ਹਾਂ ਹਾਂ। ਮਾਲ ਦੇ ਨਾਲ ਆਉਂਦੇ ਹੋਣੇ ਨਾ? ਆਹੋ। ਹਾਂ। ਇਸ ਤਰ੍ਹਾਂ ਦਾ ਕਰਕੇ ਨਾ ਬਹੁਤ ਅੱਛੇ ਰਹੇ ਵੀ ਸਾਡੇ ਨਾਲ। ਐਵੇਂ ਬੰਦਾ ਬੰਦ। ਇਹ ਜਿਹੜਾ ਬਾਵਾ ਖੱਤਰੀ ਸੀ, ਹਾਂਜੀ ਇਹਦਾ ਕੋਈ ਨਾਂ ਯਾਦ ਆ? ਬਾਬਾ ਹੀ ਸੀ ਉਹਦਾ ਨਾਂ ਹੀ ਬਾਵਾ ਸੀ? ਹਾਂ। ਠੀਕ ਹੈ। ਬਾਡੀ ਬੜੀ ਜਿਹੜੇ ਹੱਥ 'ਚ ਬੈਠੇ ਆ, ਉਹ ਹੱਥਾਂ ਉਹਦਾ। ਜ਼ਮੀਨ ਉਹਦੀ ਕਿੰਨੀ ਕੁ ਸੀ? 5 ਮਰਬੇ। 5 ਮਰਬੇ ਸੀ। ਸੀ 3 ਮਰਬੇ ਐਨ ਸਿੱਧੇ ਕਬਲਾਂ ਨੂੰ 2 ਆ ਬਾਗ ਵਾਲੇ। ਕਿਸੇ ਨੇ ਬਾਗ, ਅੱਛਾ ਬਾਗ ਵਾਲੇ ਵੀ ਸੀ ਉਹਦੇ? ਹਾਂ। ਤੇ ਜਿਹੜਾ ਰਾਣਾ ਜੈਚੰਦ ਕੇ ਉਹਨਾਂ ਦੇ ਵੀ ਕੋਈ ਬਾਗ ਲੱਗਾ ਸੀ? ਉਹ ਜੀ ਥੋੜੀਆਂ ਥੋੜੀਆਂ ਇੱਧਰ ਨਹੀਂ ਅਸੀਂ ਵੇਖੀਆਂ, ਤੇ ਇੱਧਰਲੇ ਸਿੱਖਾਂ ਦੀ ਜਿਹੜੀ ਸੀ ਨਾ ਮਰਬੇ ਨੇ ਬਗੀਚੀਆਂ ਲਾਈਆਂ। ਅੱਛਾ ਅੱਛਾ। ਕਿਸੇ ਨੇ ਵਿਗਾ, ਕਿਸੇ ਨੇ ਪੈਲੀ, ਇਹ ਹਿਸਾਬ ਨਾਲ ਬਗੀਚੀਆਂ ਲਾਈਆਂ? ਹਾਂ ਬਗੀਚਾ ਆਪਣੀ ਰੌਣਕ ਮੇਲਾ ਬਣਾਇਆ। ਹਾਂ ਹਾਂ। ਹੋਰ ਕੋਈ ਗੱਲਬਾਤ ਨਹੀਂ ਸੀ। ਜਦੋਂ ਫਿਰ ਬਦਲੇ, ਹਾਂ। ਗਦਰ ਪਿਆ 719 ਦੇ ਵਿੱਚ 47 ਚ। ਹਾਂ। ਉੱਧਰ ਕੇ ਚਲੇ ਗਏ ਲੋਕ। ਸਾਰਾ ਮਾਲ ਡੰਗਰ ਇੰਨਾ ਸੀ ਉਹਨਾਂ ਦਾ? ਮਾਲ ਪਸ਼ੂ ਏਡਾ ਨਹੀਂ ਸੀ ਜੀ ਰੱਖਦੇ। ਅੱਛਾ। ਬਾ ਘੋੜੀਆਂ ਕਾੜੀਆਂ ਰੱਖਦੇ, ਬੌਲ ਸੀ ਆਪਣੇ ਲੈ ਗਏ। ਉਹ ਲੈ ਗਏ। ਮੱਝਾਂ ਗਾਵਾਂ ਨਹੀਂ ਸੀ ਰੱਖਦੇ? ਨਹੀਂ। ਅੱਛਾ। ਹਾਂ
ਕੋਈ ਮੱਝ ਮੈਂ ਸੀ ਵੇਖੀ ਕੋਈ ਨਹੀਂ। ਆ ਬਲਦੇਵ ਸਿੰਘ ਦਾ ਮਾਲ ਹੈ ਸੀ, ਅੱਛਾ ਉਹ ਪਹਿਲਾਂ ਹੀ ਆਪਣਾ, ਬਲਕਿ ਸਾਡੇ ਕੋਲ ਬੋਲ ਲੈ ਗਿਆ ਸੀ ਇੱਕ, ਅੱਛਾ ਅਸੀਂ ਵਾਹੀ ਕਰਦੇ ਰਹੇ। ਹਾਂ ਹਾਂ। ਵਾਹ। ਜਾਣ ਲੱਗਿਆ ਲੋਕਾਂ ਨੂੰ, ਜਿੱਦਾਂ ਤੁਹਾਡੇ ਪਿੰਡ ਵਾਲੇ ਸੀ, ਉਹਨਾਂ ਨੂੰ ਕੁਝ ਦੇ ਕੇ ਨਹੀਂ ਗਏ ਵੀ ਤੁਸੀਂ ਚਲੋ ਆਹ ਰੱਖ ਲਓ, ਸਾਂਭ ਲਓ? ਨਹੀਂ ਨਹੀਂ, ਕੋਈ ਕਣਕ, ਕੋਈ ਫਸਲ ਉਹ ਤਾਂ ਨਹੀਂ ਲਗਾਏ ਹੋਣੇ ਨਾਲ? ਦੇਖੋ ਜੀ, ਇਹ ਜਦੋਂ ਮੇਰੇ ਖਿਆਲ ਭਾਦੋਂ ਚ ਹੋਇਆ ਅਜਾੜਾ, ਹਾਂ ਹਾਂ। ਉਦੋਂ ਫਸਲ ਫੁੱਟ ਦਾਣਾ ਫੱਕਾ ਜਿਹੜਾ ਸੀ ਕੋਈ ਆਪਣੇ ਵੇਚ ਵੱਟ ਗਿਆ ਲੋ, ਹੂੰ ਤੇ ਚਲੋ ਜੋ ਕੋਈ ਥੋੜਾ ਬਹੁਤਾ ਰਹਿ ਗਿਆ, ਉਹ ਫਿਰ ਆ ਜਿਹੜੇ ਲੋਕ ਆਏ ਇਹਨਾਂ ਨੂੰ ਕੰਮ ਆ ਗਏ। ਇਹਨਾਂ ਨੇ ਕਾਬੂ ਕਰ ਲਿਆ। ਹਾਂ। ਠੀਕ ਹੈ। ਕੋਈ ਹੋਰ ਕੋਈ ਉਸ ਵੇਲੇ ਦੀ ਤੁਹਾਨੂੰ ਕੋਈ ਗੱਲ ਯਾਦ ਹੋਵੇ, ਕੋਈ ਖਾਸ ਜਿਹੜੀ ਭੁੱਲਦੀ ਨਾ ਹੋਵੇ? ਬੋਲਿਆ ਸਿੱਖ ਮੈਂ ਤੈਨੂੰ ਦੱਸਿਆ, ਉਹ ਜਿਹੜਾ ਸੀ ਡਿਪਟੀ ਹਾਂ। ਕਾਬਲੀਆਂ ਵਾਲਾ, ਅੱਛਾ। ਉਹਦੀ ਇੱਥੇ ਰਿਹਾਇਸ਼ ਏਡੀ ਕੋਈ ਨਹੀਂ ਸੀ। ਹਾਂ ਹਾਂ। ਹੈ ਜੀ। ਹੂੰ। ਤੇ ਆਪਣਾ ਉਹ ਆਤਾ ਸੀ ਉਹਦਾ, ਡਿਪਟੀ ਕਾਬਲੀਆਂ ਵਾਲਾ? ਹਾਂ ਡਿਪਟੀ ਸੀ ਉਹ। ਸਿੱਖ ਸੀ ਹਾਂ ਕਿ ਹਿੰਦੂ ਸੀ? ਕਾਬਲ ਦਾ ਸੀ ਉਹ, ਕਾਬਲੀਆਂ ਵਾਲਾ ਤਾਂ ਉਹ ਆਬਾਦੀ ਕਾਬਲੀਆਂ ਵਾਲੀ ਬੈਠੀ ਹੈ। ਨਹੀਂ, ਉਹ ਹੈ ਸਿੱਖ ਸੀ? ਹਾਂ ਜੀ। ਅੱਛਾ ਅੱਛਾ। ਉਹਦਾ ਵੀ ਖਾਨਦਾਨ ਟੱਬਰ ਇੱਥੇ ਰਹਿੰਦਾ ਸੀ? ਨਹੀਂ, ਉਹ ਨਾ ਬਸ ਦੋ ਜੀ ਵੇਦੇ ਰਹੇ ਸਾਡੇ ਬੁੱਲੇ। ਅੱਛਾ। ਤੀਵੀਂ ਮਾਲ ਜਿਹੜੇ ਕੋਈ ਉਹਨਾਂ ਦੇ ਵਡੇਰੇ ਸਾਹਮਣੇ ਲਾ ਦੇ। ਹਾਂ। ਇੱਥੇ ਸਿਆਣਾ ਬੰਦਾ ਹੀ ਰਿਹਾ ਕੋਈ। ਅੱਛਾ, ਕੋਈ ਇਹਨਾਂ ਚੋਂ ਕੁਛ ਸੀ ਅੰਬਰਸਰੀਏ, ਜਿਵੇਂ ਆ ਅੰਬਰਸਰੀਆ ਗਿੱਲ ਬੋਲਦੇ ਆ ਨਾ? ਹਾਂ ਹਾਂ। ਹੈ ਇਤਰਾ ਉਤਰਾ ਕਰਕੇ ਇਵੇਂ? ਇੱਕੋ ਹੀ ਘਰ ਸੀ ਅੰਮ੍ਰਿਤਸਰੀਆਂ ਦਾ। ਇੱਕੋ ਹੀ ਸੀ? ਹਾਂ। ਇਹ ਬਲਦੇਵ ਸਿੰਘ ਹੋਰਾਂ ਦਾ? ਹਾਂ। ਦੂਜੇ ਕਿਹੜੇ ਜ਼ਿਲ੍ਹੇ ਦੇ ਸੀ ਬਾਕੀ? ਇਹ ਅੰਮ੍ਰਿਤਸਰ ਦੇ ਵੀ ਸੀ। ਹੂੰ। ਤੇ ਜਿਹੜਾ ਸੀ ਨਾ ਆਪਣਾ ਨੰਬਰਦਾਰ, ਹੂੰ। ਇਹ ਜ਼ਿਲ੍ਹੇ ਕਾਂਗੜੇ ਦਾ ਸੀ। ਕਾਂਗੜੇ ਦਾ ਸੀ? ਹਾਂ। ਇਹ ਕਾਂਗੜੀਆਂ ਤਰ੍ਹਾਂ ਬੋਲਦਾ ਸੀ? ਬੋਲਦਾ ਬਾਬਦਾ ਤਾਂ ਖੈਰ ਠੀਕ ਠਾਕ, ਉਹ ਤੇ ਸਿਰ ਬਣਾ ਕੇ ਰੱਖਦਾ ਹੀ ਸੀ। ਸਿਰ ਬਣਾ ਉਹ ਤਾਂ ਵੇਖਿਆ ਮੈਂ। ਅੱਛਾ। ਉਹ ਇਹ ਬਿਰਜ ਲਾਲ ਜਿਹੜਾ ਸੀ? ਆ ਘੋੜੀਆਂ ਵਲੈਤੀ ਅਰਬੀ ਘੋੜੀਆਂ ਰੱਖੀਆਂ ਨੇ ਬੜੀਆਂ ਫਸਟ ਕਲਾਸ। ਅੱਛਾ, ਸਿਰ ਬਣਾ ਕੇ ਰੱਖਦਾ ਸੀ? ਹਾਂ, ਸਿਰ ਮਿਲਾ ਕੇ ਬਹੁਤ ਠੀਕ ਠਾਕ ਬੰਦਾ ਸੀ, ਨੰਬਰਦਾਰ ਸੀ। ਬਹੁਤ ਪਿੱਛੇ ਵੀ ਰਕਬਾ ਉਹਦਾ ਬਹੁਤ ਸੀ ਜ਼ਿਲ੍ਹੇ ਕਾਂਗੜੇ। ਇਹ ਕਾਂਗੜੇ ਦਾ ਮਤਲਬ ਹੈ ਕਿ ਹੁਸ਼ਿਆਰਪੁਰ ਦੇ ਨਾਲ ਹੀ ਹੈ ਅੱਗੇ ਕਾਂਗੜਾ? ਹੁਸ਼ਿਆਰਪੁਰ ਨਾਲ ਲੱਗਦਾ? ਲੱਗਦਾ ਲਾਗੇ ਹੀ ਹੈ। ਨਹੀਂ, ਲਾਗੇ ਕਾਂਗੜਾ ਬਹੁਤ ਦੂਰ। ਇਹ ਬਿਰਜ ਲਾਲ ਵੀ ਰਾਜਪੂਤ ਸੀ? ਹਾਂ। ਰਾਜਪੂਤ ਸੀ? ਹਾਂ, ਇਹ ਜੈ ਚੰਦ ਕੇ ਵੀ ਰਾਜਪੂਤ ਸੀ। ਹਾਂ। ਇਹ ਬਿਰਜਲਾਲ ਜਿਹੜਾ ਸੀ ਇਹ ਵੀ ਰਾਜਪੂਤ ਸੀ। ਹਾਂ। ਇਹ ਫਿਰ ਰਾਜਪੂਤ ਆਪਸ ਦੇ ਵਿੱਚ ਜਿਹੜੇ ਉਹ ਜ਼ਿਆਦਾ ਸਲੂਕ ਰੱਖਦੇ ਹੋਣੇ ਆ? ਹਾਂ ਹੋਈ, ਮਿਲਦੇ ਗਿਲਦੇ ਆਪਣਾ ਭਜਾਰਾ ਤਾਂ ਹੈ ਹੀ ਬਹੁਤ ਬੈੜਾ ਸੀ। ਅਬੈੜਾ ਸੀ? ਆਹੋ। ਕਿਉਂ? ਹਾਂ, ਮੈਂ ਤੁਰਿਆ ਜਾਂਦਾ ਲੜਾਈ ਲੈ ਲੈਂਦਾ। ਉਹ ਜੀਆ ਜਨਤਾ ਵਾਲਾ ਨਹੀਂ ਸੀ? ਹੈ ਤੇ ਜੀਆ ਜੰਮ ਵਾਲਾ ਹੀ। ਉਦਾਂ ਤਬੀਅਤ ਦਾ ਇਦਾਂ ਦਾ? ਆਹੋ, ਇਹ ਤਾਂ ਕੋਦਾ ਹੀ ਸੀ। ਤੇ ਫਿਰ ਉਹ ਲੜਾਈ ਤੇ ਕੋਈ ਦੀ ਜੇਲ੍ਹ ਤੱਕ ਤਾਂ ਨਹੀਂ ਗਿਆ? ਨਹੀਂ ਨਹੀਂ, ਕੋਈ ਜੇਬ ਜੂਲ ਨਹੀਂ ਬੈਠੇ ਹੀ ਬਸ ਇਹਨੇ ਝੜ ਝੁੜ ਕਰ ਲੈਣੀ ਬਸ। ਤੁਹਾਡੇ ਬਜ਼ੁਰਗ ਜਿਹੜੇ ਸੀ ਹਾਂਜੀ। ਫਿਰ ਬਾਅਦ ਚ ਕਿੰਨਾ ਕੁ ਚਿਰ ਜ਼ਿੰਦਾ ਰਹੇ ਪਾਕਿਸਤਾਨ ਬਣਨ ਤੋਂ? ਬਾਬਾ ਚੇਲ ਰਿਹਾ ਜੀ। ਉਹ ਫਿਰ ਯਾਦ ਤਾਂ ਕਰਦੇ ਰਹੇ ਹੋਣੇ ਉਹਨਾਂ ਬੰਦਿਆਂ ਨੂੰ? ਨਹੀਂ, ਉਹ ਯਾਦ ਤਾਂ ਠੀਕ ਹੈ ਵੀ ਇੱਦਾਂ ਜਿੱਥੇ ਰਹੇ ਨਾ, ਦੇਖ ਲਾ ਵੀ ਉਸ ਵੇਲੇ ਮੇਰੇ ਬਾਬੇ ਦਾ ਨਾਮ ਸੀ ਰਾਜਾ। ਰਾਜਾ? ਹਾਂਜੀ। ਠੀਕ ਹੈ। ਉਹ ਹੀ ਸਿੱਖ ਗਿਆ, ਉਹਨਾਂ ਆਖਿਆ ਵੀ ਸਾਨੂੰ ਰਾਜਾ ਚਾਹੀਦਾ। ਅੱਛਾ। ਪਹਿਲੇ ਉਹਨੇ ਬੰਦਾ ਸਿਆਣਾ ਸੀ, ਸਮਝਦਾਰ। ਹਾਂ। ਉਹਨੇ ਇੱਕ ਗੱਲ ਉਹਨੇ ਆਖਿਆ ਵੀ ਆਤਾ ਮੈਂ ਆਪਣਾ ਅਲਾਟ ਕਰਾਉਣਾ 1 ਨੰਬਰ। ਹਾਂ। ਕਿਸੇ ਦੇ ਮਤੈ ਨਹੀਂ ਰਹਿਣਾ, ਹਜਾਮਤਾਂ ਤੁਹਾਡੀਆਂ, ਕੰਮ ਤੁਹਾਡਾ ਉਹ ਕਰਾਂਗੇ ਅਸੀਂ। ਹਾਂ। ਉਹ ਫਿਰ ਲੈਂਦੇ ਜਿਹਦੇ 'ਚ ਅਸੀਂ ਬੈਠੇ ਹੋ ਆਵਾਜ਼ ਕੀਤੀ ਨਹੀਂ ਸੀ। ਗੱਦੋਂ ਬੋੜ ਵਾਲੇ ਜਿਹੜੇ ਸੀ ਇਹ ਕੌਣ ਸੀਗੇ? ਸਿੱਖ ਜੀ। ਅੱਛਾ, ਇਹ ਗਿੱਲ ਸੀ ਇਹ? ਨਹੀਂ, ਇਹਨਾਂ ਦਾ ਤਾਂ ਪਤਾ ਨਹੀਂ ਕਿ ਉਹ ਤੁਸੀਂ ਪਹਿਲੇ ਆ ਗਏ ਸੀ? ਹਾਂ। ਪਹਿਲੇ ਆ ਗਏ ਸੀ। ਇਹ ਬਾਕੀ ਇਹ ਸਾਰੇ ਸਿੱਖ ਕੀ 22 ਕੋਠੀਆਂ ਨੇ। 21-22 ਕੋਠੀਆਂ ਸੀ। ਹਾਂ। ਆਪਸ ਚ ਲੜਦੇ ਕੋਈ ਨਹੀਂ? ਕਦੀ ਲੜਾਈ ਨਹੀਂ ਇਹਨਾਂ ਦੀ ਹੋਈ? ਨਹੀਂ, ਅਸੀਂ ਨਹੀਂ ਸਮਝਦੇ ਵੀ ਲੜਾਈਆਂ ਤਾਂ ਜਿੱਦਾਂ ਨਾਗਾਂ ਦੇ ਕਿਤੇ ਟੱਬਰਾਂ ਦੇ ਟੱਬਰ ਵੱਢ ਸੁੱਟੇ ਆ, ਵੱਢ ਸੁੱਟੇ? ਇੱਦਾਂ ਉਹ ਹਿਸਾਬ ਹੈ ਨਾ ਕਦੀ ਆਪਸ ਚ ਲੜੇ, ਨਾ ਮੁਸਲਮਾਨਾਂ ਨਾਲ ਲੜੇ? ਨਾ। ਬਹੁਤ ਅੱਛੇ ਤਰੀਕੇ ਨਾਲ ਇੱਥੇ ਅਸੀਂ ਤੇ ਰਹੇ ਹਾਂ, ਕੋਈ ਮਾੜੀ ਗੱਲ ਨਹੀਂ, ਕੋਈ ਚੰਗੀ ਨਹੀਂ। ਗੁਰਦੁਆਰਾ ਪਿੰਡ 'ਚ ਹੈ ਸੀ? ਹਾਂ ਹੈ। ਹੈਗਾ ਸੀ? ਹਾਂ। ਆਹ ਗੁਰਦੁਆਰਾ ਜਿੱਥੇ ਮਸੀਤ ਪਾਈ ਹੈ। ਮਸੀਤ ਉਸ ਜਗ੍ਹਾ ਦੇ ਉੱਤੇ ਹੈ? ਹਾਂ, ਉਹ ਵੀ ਦਾ ਪੂਰਾ ਹੀ ਗੁਰਦੁਆਰਾ ਸੀ। ਹਾਂ। ਠੀਕ ਹੈ।
ਤੁਸੀਂ ਵੀ ਚਲੇ ਜਾਂਦੇ ਸੀ ਬੱਚੇ ਜਿਵੇਂ ਜਾਂਦਾ ਹੁੰਦਾ ਬੱਚੇ ਨਹੀਂ ਸਾਡੇ ਲੋਕ ਨਹੀਂ ਸੀ ਗੁਰਦੁਆਰੇ ਘੱਟ ਜਾਂਦੇ ਸੀ ਸਾਡੇ ਕੋਲ ਮਸਜਿਦ ਸੀ ਪਾਈ ਮਸੀਤ ਪਾਈ ਸੀ ਕੱਚੀ ਜਿੱਥੇ ਹੁਣ ਪੱਕੀ ਆ ਤੇ ਉਹ ਕਹਿੰਦੇ ਨਹੀਂ ਸੀ ਵੀ ਤੁਸੀਂ ਮਸੀਤ ਕਿਉਂ ਪਾਈ ਆ ਤੁਸੀਂ ਮੁਸਲਮਾਨਾਂ ਨੇ ਇੱਕ ਵਾਰੀ ਨਾ ਹਜ਼ਾਰੇ ਨੇ ਕੋਈ ਖਰਾਬੀ ਕੀਤੀ ਤੇ ਫਿਰ ਉਹਨੇ ਜੇਲ੍ਹ ਵਿੱਚ ਸਮਝਾ ਦਿੱਤਾ ਥੋੜਾ ਜਿਹਾ ਜੇਲ੍ਹਵੀ ਜਿਹੜੇ ਸਿੱਖ ਸੀ ਉਹਨਾਂ ਆਖਿਆ ਜੇ ਮੁੜ ਕੇ ਇਹ ਕੰਮ ਕੀਤਾ ਨਾ ਹਾਂ ਬੁਰੇ ਪੇਸ਼ ਆਵਾਂਗੇ ਤੇਰੇ ਇਹਦਾ ਮਤਲਬ ਉਹ ਮੁਸਲਮਾਨਾਂ ਦੇ ਹੱਕ 'ਚ ਫਿਰ ਚੰਗੇ ਸੀ ਉਹਨੂੰ ਆਪਣਾ ਨਮਾਜ਼ ਦਾ ਇੰਤਜ਼ਾਮ ਬਣਾਇਆ ਨਮਾਜ਼ ਕੱਚੀ ਮਸਜਿਦ ਹੈ ਆਪਣੀ ਨਮਾਜ਼ ਪੜ੍ਹਦੇ ਤੁਸੀਂ ਆਪਣੀ ਪੜ੍ਹੋ ਜਦੋਂ ਉਹਨਾਂ ਨੇ ਜਾਣਾ ਸੀ ਇੱਥੋਂ ਤੇ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ ਲੱਗਾ ਵੀ ਇਹ ਹੁਣ ਸਾਰੇ ਇਕੱਠੇ ਹੋ ਗਏ ਸੀ ਕਈ ਸੁਣਿਆ ਇੱਥੇ ਹੋਰ ਸਿੱਖ ਵੀ ਆ ਗਏ ਸੀ ਇਲਾਕਾ ਤਾਂ ਇਹ ਸੀ ਜੀ ਬੜਾ ਬੜਾ ਹਾਂ ਹੈ ਜੀ ਇਹਦੇ ਸਿੱਖ ਵੀ ਕੋਈ ਨਹੀਂ ਸੀ ਇਹਦੇ ਮੁਸਲਮਾਨ ਵੀ ਹਾਂ ਸਾਡੇ ਇੱਥੇ ਨਹੀਂ ਕਿਸੇ ਨੇ ਵੀ ਨਾ ਸ਼ਰਾਰਤ ਨਹੀਂ ਕੀਤੀ ਕੋਈ ਸ਼ਰਾਰਤ ਨਹੀਂ ਕੀਤੀ ਬਾਅਦ ਚ ਜਿਹੜੀ ਕੋਈ ਪਾਸੇ ਹੁੰਦੀ ਰਹੀ ਮੁਸਲਮਾਨ ਉਦਾਂ ਆਪਣਾ ਜਿਵੇਂ ਜ਼ਰਾਨੀਆਂ ਧੀਆਂ ਭੈਣਾਂ ਦੇ ਮਾਮਲੇ 'ਚ ਸਿੱਖ ਕਿਵੇਂ ਦੇ ਬੰਦੇ ਸੀ ਇੱਥੇ ਦੇ ਪਿੰਡ ਵਾਲੇ ਨਹੀਂ ਅੱਛੇ ਹੀ ਸੀ ਬੰਦੇ ਅੱਛੇ ਸੀ ਹੈਂ? ਕਿਸੇ ਨਾਲ ਕੋਈ ਨਹੀਂ ਦੇਖੋ ਜੀ 10-12 ਘਰ ਸਾਈਆਂ ਨੇ ਹਾਂ ਉਹ ਉਹਨਾਂ ਦੇ ਨੌਕਰ ਸੀ ਉਹ ਹੀ ਆਪਣੇ ਉਹ ਵਾਈ ਜੋਤੀ ਕਰਦੇ ਸੀ ਉਹ ਸਾਈ ਕਿੱਥੇ ਬੈਠੇ ਹੋ ਸਾਈ ਦਾ ਉਹ ਜਿਹੜੇ ਆ ਗਿਆ ਉਹਨਾਂ ਨੂੰ ਕਾਹਦਾ ਪਤਾ ਉਹ ਪੁਰਾਣੇ ਤੇ ਲਗੇ ਗਏ ਮਰ ਮੁੜ ਗਿਆ ਇੱਥੋਂ ਉੱਠ ਕੇ ਚਲੇ ਗਏ ਉਦਾਂ ਸਾਈ ਨਹੀਂ ਹੈਗੇ ਆ ਵਿੱਚ ਬੈਠੇ ਆ ਪਿੰਡ 'ਚ ਵੀ ਬੈਠੇ ਆ ਹਾਂ ਜੀ ਅੱਛਾ ਉਹਨਾਂ 'ਚੋਂ ਬੰਦਾ ਪੁਰਾਣਾ ਕੋਈ ਨਹੀਂ ਤੁਹਾਡੇ ਹਾਣੀ ਕੋਈ ਨਹੀਂ ਕੁਛ ਜਾਂ ਖੁਸ਼ਪੁਰ ਚਲੇ ਗਏ ਹੋਣੇ ਆ ਜਾਂ ਇੱਧਰ ਉੱਧਰ ਨਹੀਂ ਬੈਠੇ ਇੱਥੇ ਹੀ ਖਤਮ ਹੋ ਗਿਆ ਕੋਈ ਉਹ ਗੱਗੋਮਾਲ ਚਲੇ ਗਿਆ ਅੱਛਾ ਇੱਧਰ ਉਹ ਗੋਜਰਿਆਲ ਗੋਜਰਿਆਲ ਠੀਕ ਹੈ ਕੋਈ ਬੰਦਾ ਫਿਰ ਪਿੰਡ ਮਿਲ ਨਹੀਂ ਆਇਆ ਇੱਥੇ ਬਾਅਦ 'ਚ ਪਿੰਡ ਵੇਖਣ ਆਇਆ ਨਹੀਂ ਆਪਣਾ ਕਦੀ ਇੱਕ ਵਾਰੀ ਆਇਆ ਸੀ ਜੀ ਬਾਵੇ ਦਾ ਮੁੰਡਾ ਬਲਜੀਤ ਸਿੰਘ ਅੱਛਾ ਆਇਆ ਆਹੋ ਆਇਆ ਸੀ ਉਹ ਇੱਥੇ ਆਪਣਾ ਹੱਥ ਇੱਥੇ ਵੇਖ ਕੇ ਉਸ ਚਲੇ ਗਿਆ ਨਾਲ ਪੁਲਿਸ ਦਾ ਬੰਦਾ ਸੀ ਨਾਲ ਪੁਲਿਸ ਦਾ ਤੂੰ ਕਿਸੇ ਦਾ ਤੁਹਾਡਾ ਪੁੱਛਿਆ ਨਹੀਂ ਉਹਨੇ ਆ ਕੇ ਵੀ ਉੱਥੇ ਸਾਡੇ ਬੰਦੇ ਮੈਂ ਮੁੜ ਕੇ ਜਾਇਆ ਹੁੰਦਾ ਤੁਹਾਡੇ ਅੱਬੇ ਨੂੰ ਮਿਲ ਕੇ ਗਿਆ ਹਾਂ ਅੱਬਾ ਜੀਦਾ ਸੀ ਉਦੋਂ ਹਾਂ ਜਿੰਦੇ ਸੀ ਅਜੇ ਸਾਡੇ ਪਿੰਡੇ ਹੁੰਦਾ ਬਾਅਦ ਚ ਕਮ ਸੇ ਕਮ ਪਾਕਿਸਤਾਨ ਬੜੇ ਨੂੰ 20 ਸਾਲ ਹੋ ਗਏ ਜਦੋਂ ਫੌਤ ਹੋਇਆ ਤੁਹਾਡੇ ਬੰਦਿਆਂ ਚੋਂ ਕੋਈ ਨਹੀਂ ਪਿੱਛੇ ਉਧਰ ਨਹੀਂ ਗਿਆ ਪਿੱਛੇ ਇੱਥੇ ਸਾਡੇ ਬੰਦੇ ਗਏ ਉਹਨਾਂ ਦਾ ਪਤਾ ਕਰੀਏ ਕਿੱਧਰ ਉਧਰ ਮਗਰ ਕੋਈ ਨਹੀਂ ਉਧਰ ਵੀ ਨਹੀਂ ਕਿਸੇ ਨੇ ਨਹੀਂ ਜੀ ਅਸੀਂ ਹਿੰਦੁਸਤਾਨ ਦੀ ਲੈਣ ਦੇਣਾ ਤੁਸੀਂ ਕੀ ਜਾਣਾ ਤੁਸੀਂ ਤਾਂ ਪਹਿਲਾਂ ਹੀ ਇੱਥੇ ਸੀ ਅਸੀਂ ਇੱਥੇ ਦੇ ਵਸਿੰਦੇ ਆ ਨਾਲ ਹੀ ਰਾਬੀ ਦੇ ਰਹਿਣ ਵਾਲੇ ਆ ਹਾਂ ਗੱਦਾਂ ਬਹੁਤ ਸਾਡਾ ਦਾਦਾ ਦਿੰਦਾ ਸੀ ਅੱਛਾ ਉਦੋਂ ਇਹਨਾਂ ਸਿੱਖਾਂ ਨੇ ਲਿਆਦਾ ਹੱਥਾ ਸਾਨੂੰ ਉਹਨਾਂ ਨੇ ਦੇ ਅੱਛਾ ਮੇਲ ਮਿਲਾ ਕੇ ਪਟਵਾਰੀ ਨੂੰ ਸਾਡੇ ਨਾਲ ਕਲਾ ਅੱਛਾ ਇਹ ਦੱਸੋ ਕਿ ਕੋਈ ਹੁਣ ਤੁਹਾਡੇ ਪਿੰਡ ਵਾਲੇ ਬੰਦੇ ਅਗਰ ਪਤਾ ਲੱਗ ਜਾਏ ਵੀ ਫਲਾਂ ਜਗ੍ਹਾ ਬੈਠੇ ਆ ਉਹਨਾਂ ਨੂੰ ਤੁਸੀਂ ਕੋਈ ਪਿਆਰ ਮੁਹੱਬਤ ਦਾ ਕੋਈ ਸੁੱਖ ਦਾ ਸੁਨੇਹਾ ਦੇਣਾ ਚਾਹੁੰਦੇ ਉਹ ਜੀ ਪਹਿਲੇ ਕੋਈ 1-2 ਵਾਰੀ ਚਿੱਠੀਆਂ ਆਈਆਂ ਅੱਛਾ ਮੁੜ ਕੇ ਖੜੇ ਉੱਪਰ ਉਧਰ ਸੇ ਕੁਮਾਰ ਮੁੜ ਗਏ ਨਹੀਂ ਗਾਂ ਜਿਵੇਂ ਤੁਸੀਂ ਬੱਚੇ ਹੋ ਉਸ ਵੇਲੇ ਜੀਂਦੇ ਸੀ ਉਹਨਾਂ ਚੋਂ ਵੀ ਕੋਈ ਹੁਣੇ ਬੱਚੇ ਜਿਹੜੇ ਇਸ ਵੇਲੇ ਜੀਂਦੇ ਹੋਣ ਨਹੀਂ ਹੁਣ ਮੇਰੇ ਭਰਾ ਸੀ ਅਸੀਂ 3 ਭਰਾ ਹਾਂ ਹੁਣ ਉਹ ਸਾਥੋਂ ਮੈਂ ਸਾਰਿਆਂ ਤੋਂ ਛੋਟਾ ਅੱਛਾ ਉਹ ਤਾਂ ਫੌਤ ਹੋ ਗਿਆ ਵੱਡੇ ਫੌਤ ਹੋ ਗਏ ਹਾਂ ਬਾਪ ਵੀ ਫੌਤ ਹੋ ਗਿਆ ਸਾਡੀ ਮਾਈ ਵੀ ਫੌਤ ਹੋ ਗਈ ਹੁਣ ਮੈਂ 5-7 ਬੱਕਰੀਆਂ ਰੱਖਣੀਆਂ ਆਪਣੇ ਪੱਠੇ ਪੁੱਠੇ ਪਾ ਛੱਡੀ ਦੇ ਜੇ ਕੋਈ ਰੂਮ ਕੋਈ ਲੇਲਾ ਵੇਚ ਲਿਆ ਆਟੜਾ ਵਗੈਰਾ ਕਰੀ ਜਿਹੜੇ ਇਸ ਪਿੰਡ ਤੋਂ ਗਏ ਆ ਨਾ ਰਾਣਾ ਜੈ ਚੰਦਪੁਰੀ ਹਾਂਜੀ ਉਹਨਾਂ ਦਾ ਬੇਟਾ ਇਸ ਵੇਲੇ ਉੱਥੇ ਬੜਾ ਵੱਡਾ ਜਿਹੜਾ ਨਾ ਪੰਜਾਬ ਦਾ ਸਪੀਕਰ ਹੈ ਪੂਰੀ ਅਸੈਂਬਲੀ ਦਾ ਆਹੋ ਜੀ ਹੋਣਾ ਤਕੜੇ ਮਤਲਬ ਜਿੱਦਾਂ ਵਜ਼ੀਰ ਆਲਾ ਹੁੰਦਾ ਨਾ ਇੱਕ ਤੇ ਸੂਬੇ ਦਾ ਮਾਲਕ ਹੁੰਦਾ ਇੱਕ ਸੂਬੇ ਦਾ ਜਿਹੜਾ ਮਾਲਕ ਹੁੰਦਾ ਉਹਦੇ ਨਾਲ ਦੂਸਰਾ ਉਸ ਤੋਂ ਬਾਅਦ ਬੰਦਾ ਹੁੰਦਾ ਸਪੀਕਰ ਹੁੰਦਾ ਜੀ ਡਿਪਟੀ ਸਪੀਕਰ ਉਹ ਤੋਂ ਥੱਲੇ ਹੁੰਦਾ ਤੇ ਸਪੀਕਰ ਉੱਤੇ ਹੁੰਦਾ ਰਾਣਾ ਸਾਹਿਬ ਉਹਨਾਂ ਦਾ ਨਾਮ ਰਾਣਾ KP ਸਿੰਘ ਸਾਹਿਬ ਉਹ ਇਸ ਵੇਲੇ ਸਪੀਕਰ ਹੈ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਦੇਖ ਕੇ ਬੜਾ ਖੁਸ਼ ਹੋਣਾ ਵੀ ਇਹ ਸਾਡੀਆਂ ਗੱਲਾਂ ਕੀਤੀਆਂ ਸਾਡੇ ਬਜ਼ੁਰਗਾਂ ਦੀ ਗੱਲਬਾਤ ਕੀਤੀ ਹੈ ਹਾਂਜੀ ਤੇ ਜੇ ਉਹ ਤੁਹਾਨੂੰ ਕਹਿਣ ਕਿ ਅਸੀਂ ਇਹ ਬਜ਼ੁਰਗਾਂ ਨੂੰ ਭੇਜੋ ਸਾਡੇ ਕੋਲ ਆਉਣ ਸਾਨੂੰ ਮਿਲਣ ਤੇ ਫਿਰ ਤੁਸੀਂ ਚਲੇ ਜਾਓਗੇ ਉਹ ਜੀ ਅਸੀਂ ਪਛਾਣ ਹੀ ਨਹੀਂ ਸਕਦੇ ਉਹਨਾਂ ਨੂੰ ਤੇ ਹੋਣਾ ਨਾ ਵੀ ਸਾਡੇ ਬਜ਼ੁਰਗਾਂ ਦੇ ਨਾਲ ਕਿਤੇ ਬਈ ਉਸ ਜਗ੍ਹਾ ਦੇ ਉੱਤੇ ਕੋਈ 4 ਦਿਨ ਫਿਰੇ ਤੁਰੇ ਆ ਹਾਂ ਠੀਕ ਹੈ ਉਹਨਾਂ ਨੂੰ ਲਗਨ ਮਹਿਸੂਸ ਹੁੰਦੀ ਹੈ ਤੇ ਜੇ ਉਹ ਕਹਿਣ ਵੀ ਅਸੀਂ ਬਾਬੇ ਨੂੰ ਸੱਦਣਾ ਤੇ ਬਾਬੇ ਹੋਣੀ ਤਿਆਰ ਹੋ ਜਾਣਗੇ ਸਾਨੂੰ ਇੱਥੇ ਮਿਲਣ ਆਣਗੇ ਇੱਥੇ ਆਪ ਆ ਜਾਣ ਹੈ ਗੱਲ ਤਾਂ ਹਾਂ ਅਸੀਂ ਖਾਤਰ ਕਰਾਂਗੇ ਇਹ ਵੀ ਖਾਤਰ ਵੀ ਕਰਾਂਗੇ ਹੈ ਪਤਾ ਲੱਗ ਨਾਲੇ ਉਹਨਾਂ ਦਾ ਵਤਨ ਦਿਖਾਵਾਂਗੇ ਉਹਨਾਂ ਦਾ ਬਾਗ ਦਿਖਾਵਾਂਗੇ ਜ਼ਮੀਨ ਦਿਖਾਵਾਂਗੇ ਹੈ
ਬੜੀ ਸੋਹਣੀ ਗੱਲ ਕੀਤੀ ਤੁਸੀਂ। ਬਜ਼ੁਰਗਾਂ ਨੇ ਜਿੱਦਾਂ ਕਿਹਾ ਕਿ ਰਾਣਾ ਸਾਹਿਬ ਸਾਡੀ ਖਾਹਿਸ਼ ਹੈ ਵੀ ਰਾਣਾ ਸਾਹਿਬ ਸਾਡੇ ਕੋਲ ਆਉਣ, ਅਸੀਂ ਉਹਨਾਂ ਦੀ ਖਾਤਰ ਵੀ ਕਰਾਂਗੇ, ਉਹਨਾਂ ਨੂੰ ਇੱਥੇ ਉਹਨਾਂ ਦਾ ਪਿੰਡ ਵੀ ਦਿਖਾਵਾਂਗੇ, ਤੇ ਇਹ ਇਹਨਾਂ ਦੇ ਦਿਲ ਚੋਂ ਨਿਕਲੀ ਖਾਹਿਸ਼ ਹੈ। ਤੇ ਅਸੀਂ ਦੁਆ ਕਰਦੇ ਹਾਂ ਵੀ ਅੱਲਾਹ ਤਾਲਾ ਰਾਣਾ ਸਾਹਿਬ ਨੂੰ ਤੌਫੀਕ ਦੇਵੇ ਕਿ ਉਹ ਕਦੀ ਆਪਣਾ ਪਿੰਡ ਦੇਖਣ ਆਉਣ, ਆਪਣੇ ਬਜ਼ੁਰਗਾਂ ਦੀਆਂ ਯਾਦਗਾਰਾਂ ਦੇਖਣ ਆਉਣ ਤੇ ਇਸ ਪਿੰਡ ਦੇ ਲੋਕਾਂ ਨੂੰ ਆ ਕੇ ਮਿਲਣ, ਇਹ ਵੀ ਖੁਸ਼ ਹੋਣ ਤੇ ਰਾਣਾ ਸਾਹਿਬ ਦੇ ਦਿਲ ਨੂੰ ਵੀ ਠੰਡਕ ਪਹੁੰਚੇ, ਤਾਜ਼ਗੀ ਪਹੁੰਚੇ।